32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਜਦੋਂ ਇਹ ਚਰਚਾ ਹੋਈ ਤਾਂ ਇਹ ਸੀ ਵੀ ਜਿੰਨੇ ਚੋਣਾਂ ਲੜਨੀਆਂ ਲੜ ਸਕਦਾ, ਪਰ ਉਹ ਸੰਯੁਕਤ ਕਿਸਾਨ ਮੋਰਚੇ ਦਾ ਨਾਮ ਨਹੀਂ ਵਰਤੂਗਾ। ਪਰ ਉਹਨਾਂ ਨੇ ਫੈਸਲਾ ਹੀ ਕੀਤਾ ਵੀ 117 ਤੇ ਲੜਾਂਗੇ। ਹਜੇ ਕੋਈ ਪ੍ਰੋਗਰਾਮ ਨਹੀਂ ਦਿੱਤਾ, ਉਸ ਤੋਂ ਬਾਅਦ ਤਾਂ ਸਭ ਨੂੰ ਚੁੱਪਚਾਈ ਹੋ ਗਈ ਹੈ ਨਾ। ਇਸ ਕਰਕੇ ਅਸੀਂ ਉਹਨਾਂ ਨੂੰ ਕਹਿੰਦੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਤੁਹਾਨੂੰ ਵਾਪਸ ਆ ਜਾਣਾ ਚਾਹੀਦਾ। ਕਿਸਾਨ ਸੰਯੁਕਤ ਮੋਰਚੇ ਦੀ ਮੀਟਿੰਗ ਹੋ ਰਹੀ ਹੈ, ਉਹਦੇ ਵਿੱਚ ਉਹਨਾਂ ਨੂੰ ਸ਼ਾਮਲ ਕਰੋਗੇ ਜਾਂ ਵੱਖ ਰਹਿਣ ਦੋਗੇ? ਨਹੀਂ, 15 ਦੀ ਮੀਟਿੰਗ 'ਚ ਵਿਚਾਰਿਆ ਜਾਊਗਾ ਕੀ ਕਰਨਾ। ਕਿਸਾਨੀ ਸੰਯੁਕਤ ਮੋਰਚੇ ਦੇ ਵਿੱਚ ਇੱਕ ਧਿਰ ਇਸ ਤਰ੍ਹਾਂ ਦੀ ਸੀ ਜਿਹੜੀ ਨੌਦੀਪ ਕੌਰ ਇੱਕ ਲੜਕੀ ਸੀ, ਉਹਦੇ ਉੱਪਰ ਦੋਸ਼ ਲੱਗਦੇ ਤੁਹਾਡੇ ਉੱਪਰ ਕਿ ਤੁਹਾਡੀ ਜਥੇਬੰਦੀ ਨੇ ਉਹਨਾਂ ਦਾ ਉੱਥੋਂ ਟੈਂਟ ਚੁਕਵਾਇਆ। ਜੇ ਉਹ ਝੂਠ ਬੋਲੀ ਜਾਵੇ ਉਹਦਾ ਆਪਾਂ ਕੀ ਕਰ ਸਕਦੇ ਹੈਗੇ। ਜੇ ਕਿਸੇ ਬੰਦੇ ਤੇ ਸਿਰਫ ਵੀ ਕੋਈ ਖਾਲਿਸਤਾਨ ਦੀ ਗੱਲ ਕਰਦਾ, ਇਸ ਤਰ੍ਹਾਂ ਕਿ ਦੇਸ਼ ਧਰੋਹ ਦਾ ਪਰਚਾ ਪਾਇਆ ਗਿਆ, ਤਾਂ ਅਸੀਂ ਉਹਦੀ ਹਮਾਇਤ ਕਰਾਂਗੇ। ਪਹਿਲਾਂ 3 ਨੌਜਵਾਨਾਂ ਨੂੰ ਜਿਹੜਾ ਸੀ ਵੀ ਇਹਨਾਂ ਕੋਲੇ ਖਾਲਿਸਤਾਨ ਦਾ ਲਿਟਰੇਚਰ ਆ, ਇਸ ਗੱਲ ਕਰਕੇ ਸਜ਼ਾ ਦੇ ਦਿੱਤੀ ਗਈ। ਬਹੁਤ ਸਾਰੇ ਲੋਕ ਮੰਨ ਲਓ ਜਿਹੜੇ ਕੋਈ ਸਜ਼ਾ ਭੁਗਤੀ ਬੈਠੇ ਹੈਗੇ, ਪੂਰੀ ਕਰੀ ਬੈਠੇ ਆ, ਜੇ ਉਹਨਾਂ ਨੂੰ ਬੰਦ ਕੀਤਾ ਹੋਇਆ, ਸਾਰੇ ਮਾਮਲਿਆਂ ਦੇ ਖਿਲਾਫ ਹਾਂ ਸੀ ਔਰ ਉਹਨਾਂ ਦੇ ਪੱਖ ਦੇ ਵਿੱਚ ਆ। TV 84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਕੁਝ ਦਿਨ ਪਹਿਲਾਂ ਜਿਹੜਾ ਸੀ ਕਿਸਾਨ ਸੰਯੁਕਤ ਮੋਰਚੇ ਦੇ ਵਿੱਚੋਂ 22 ਜਥੇਬੰਦੀਆਂ ਵੱਲੋਂ ਇੱਕ ਅਹਿਮ ਫੈਸਲਾ ਲਿਆ ਜਾਂਦਾ, ਜਿਹਦੇ ਵਿੱਚ ਰਾਜਸੀ ਮੈਦਾਨ ਦੇ ਵਿੱਚ ਕੁੱਦਿਆ ਜਾਂਦਾ ਹੈ ਕਿਸਾਨ ਸਮਾਜ ਮੋਰਚਾ, ਜਿਹੜਾ ਸਮਾਜ ਦੇ ਵਿੱਚ 2022 ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਪੰਜਾਬ ਦੇ ਵਿੱਚ, ਉਹਦੇ ਵਾਸਤੇ ਨਿਤਰੇਗਾ। ਇਸੇ ਵਿਸ਼ੇ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਰਜਿੰਦਰ ਸਿੰਘ ਦੀਪਵਾਲਾ ਦੇ ਵੱਲੋਂ ਇੱਕ ਪ੍ਰੈਸ ਵਾਰਤਾਲਾਪ ਕੀਤਾ ਗਿਆ, ਜਿਹਦੇ ਵਿੱਚ ਉਹ 22 ਜਥੇਬੰਦੀਆਂ ਜਿਹੜੀਆਂ ਰਾਜਸੀ ਮੈਦਾਨ ਦੇ ਵਿੱਚ ਜਾ ਕੇ ਨਿਤਰੀਆਂ ਨੇ, ਉਹਨਾਂ ਨੂੰ ਅਪੀਲ ਕੀਤੀ ਗਈ ਕਿ ਵਾਪਸ ਪਰਤ ਆਉਣ। ਗੱਲਬਾਤ ਕਰਾਂਗੇ, ਸਾਡੇ ਨਾਲ ਦੀਪਵਾਲਾ ਮੌਜੂਦ ਨੇ। ਸਭ ਤੋਂ ਪਹਿਲਾਂ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਬਾਈ ਜੀ। ਸਭ ਤੋਂ ਪਹਿਲਾਂ ਸਵਾਲ ਇਹ ਹੈ ਜੀ, 22 ਜਥੇਬੰਦੀਆਂ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕੁਝ ਵਿਰੋਧੀ ਧਿਰਾਂ ਸਵਾਲ ਕਰਦੀਆਂ ਨੇ ਕਿ 22 ਜਿਹੜੀਆਂ ਜਥੇਬੰਦੀਆਂ ਸੀ ਉਹ ਰਾਜਸੀ ਮੈਦਾਨ ਦੇ ਵਿੱਚ ਨਿੱਤਰ ਆਈਆਂ। ਸਮੁੱਚੇ ਫੈਸਲੇ ਨੂੰ ਤੁਹਾਡੇ ਪੱਖ ਤੋਂ ਦੇਖਣਾ ਹੋਵੇ, ਕਿਵੇਂ ਦੇਖਦੇ ਹੋ? ਦੇਖੋ, ਇਹ ਤਾਂ ਰਾਜਨੀਤੀ 'ਚ ਉਤਰਨਾ ਹਰ ਇੱਕ ਦਾ ਅਧਿਕਾਰ ਆ। ਸਾਡੇ ਉਹਨਾਂ ਸਾਥੀਆਂ ਦਾ ਵੀ ਅਧਿਕਾਰ ਸੀ, ਉਹ ਉਤਰ ਆਏ। ਪਰ ਅਸੀਂ ਅੱਜ ਜੋ ਕਿਰਤੀ ਕਿਸਾਨੀ ਨਾਲ ਆਪਣੀ ਪੋਜੀਸ਼ਨ ਪਹਿਲਾਂ ਵੀ ਸਾਫ਼ ਰੱਖੀ ਸੀ, ਪਰ ਅੱਜ ਪ੍ਰੈਸ ਦੇ ਰਾਹੀਂ ਇਹ ਸਾਫ਼ ਕੀਤੀ ਹੈਗੀ ਆ ਕਿ ਕਿਰਤੀ ਕਿਸਾਨ ਯੂਨੀਅਨ ਨਾ ਤਾਂ ਚੋਣਾਂ ਦੇ ਵਿੱਚ ਉਮੀਦਵਾਰ ਖੜੇ ਕਰੇਗੀ, ਨਾ ਹੀ ਉਹ ਸੰਯੁਕਤ ਸਮਾਜ ਮੋਰਚੇ ਦਾ ਹਿੱਸਾ, ਤੇ ਨਾ ਹੀ ਅਸੀਂ ਕਿਸੇ ਦੀ ਸਪੋਰਟ ਕਰਾਂਗੇ। ਅਸੀਂ ਇੱਕ ਪ੍ਰੋਗਰਾਮ ਜਿਹੜਾ ਲੋਕਾਂ ਦੇ ਹਕੀਕੀ ਮੁੱਦੇ ਹੈਗੇ ਆ, ਉਹ ਚੋਣਾਂ 'ਚ ਦੇ ਵਿੱਚ ਪ੍ਰਚਾਰਾਂਗੇ, ਜਿੰਦੇ 'ਚ ਖੇਤੀ ਮਾਡਲ ਨੂੰ ਬਦਲਣ ਦਾ ਮਾਮਲਾ ਹੈਗਾ, ਨਸ਼ੇ ਤੇ ਬੇਰੁਜ਼ਗਾਰੀ ਦਾ ਮਾਮਲਾ ਹੈਗਾ। ਤਾਂ ਜੇ ਇਹਨਾਂ ਮੁੱਦਿਆਂ ਤੇ ਜੇ ਕਿਸੇ ਕੋਲ ਕੋਈ ਪ੍ਰੋਗਰਾਮ ਹੋਊਗਾ ਤਾਂ ਉਹਦੀ ਸਪੋਰਟ ਕਰ ਦੇਣੀ ਚਾਹੀਦੀ ਆ। ਪਰ ਫਿਲਹਾਲ ਜਿੰਨੀਆਂ ਵੀ ਧਿਰਾਂ ਪੰਜਾਬ ਦੀ ਚੋਣ ਮੈਦਾਨ 'ਚ ਨਿੱਤਰ ਚੁੱਕੀਆਂ ਨੇ, ਕਿਸੇ ਕੋਲੇ ਪ੍ਰੋਗਰਾਮ ਨਹੀਂ ਹੈ। ਇਸ ਕਰਕੇ ਕਿਸੇ ਦੀ ਵੀ ਹਮਾਇਤ ਕਰਨ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ। ਲੋਕਾਂ ਨੂੰ ਇਹੀ ਅਪੀਲ ਆ, ਕਿਉਂਕਿ ਲੋਕ ਪੁੱਛਦੇ ਨੇ ਵੋਟਾਂ 'ਚ ਕਰੀਏ ਕੀ, ਤਾਂ ਅਸੀਂ ਉਹਨੂੰ ਦੱਸਦੇ ਵੀ ਆਹ ਮੁੱਦੇ ਆ। ਜੇ ਇਹਨਾਂ 'ਤੇ ਕੋਈ ਵੀ ਨਹੀਂ ਤੁਹਾਡੀ ਗੱਲ ਕਰਦਾ ਗਾ, ਤੇ ਫਿਰ ਤੁਸੀਂ ਇਹਨਾਂ ਨੂੰ ਵੋਟ ਨਾ ਪਾਓ। ਜੇ ਫਿਰ ਵੀ ਪੋਲਿੰਗ ਬੂਥ 'ਤੇ ਜਾਣਾ ਹੈਗਾ, ਫਿਰ ਨੋਟਾਂ ਨਾ ਪਿਓ। ਤੇ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਕੁਝ ਲੋਕ ਸਵਾਲ ਸਾਧਦੇ ਨੇ, ਸਵਾਲ ਕਰਦੇ ਨੇ ਕਿ ਮੋਰਚੇ ਦੇ ਨਾਲ, ਕਿਸਾਨ ਸੰਯੁਕਤ ਮੋਰਚੇ ਦੇ ਨਾਲ 22 ਜਥੇਬੰਦੀਆਂ ਵੱਲੋਂ ਗਦਾਰੀ ਕੀਤੀ ਗਈ ਹੈ? ਅਜੇ ਮਸਲੇ ਉਸੇ ਤਰ੍ਹਾਂ ਨੇ, ਯੂਪੀ ਖੀਰੀ ਵਾਲਾ ਮਸਲਾ ਉਸੇ ਤਰ੍ਹਾਂ ਆ, ਜਿਹੜੇ MSP ਨੂੰ ਲੈ ਕੇ ਮਸਲੇ ਉਸੇ ਤਰ੍ਹਾਂ ਨੇ, ਤਮਾਮ ਜਿਹੜੀਆਂ ਮੰਗਾਂ ਹੈਗੀਆਂ ਨੇ ਉਸੇ ਤਰ੍ਹਾਂ ਪਈਆਂ ਨੇ। ਪਰ ਕਿਤੇ ਨਾ ਕਿਤੇ ਕਿਸਾਨ ਸੰਯੁਕਤ ਮੋਰਚੇ ਤੋਂ ਉਲਾਂਭੇ, ਉਹਨਾਂ ਦੀ ਉਲੰਘਣਾ ਕਰਕੇ ਆਪਣੀ ਵੱਖਰੀ ਧਿਰ ਬਣਾ ਲਈ ਜਾਂਦੀ ਹੈ। ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ? ਨਹੀਂ, ਮੈਂ ਇਹਨੂੰ ਇੱਦਾਂ ਨਹੀਂ, ਗਦਾਰੀ ਸ਼ਬਦ ਤਾਂ ਨਹੀਂ ਵਰਤਣਾ ਚਾਹੂੰਗਾ। ਮੈਂ ਤਾਂ ਅਸੀਂ ਉਹਨਾਂ ਨੂੰ ਕਹਾਂਗੇ, ਹਜੇ ਅਪੀਲ ਕਰ ਰਹੇ ਕਿ ਵਾਪਸ ਆ ਜਾਣ। 15 ਜਨਵਰੀ ਨੂੰ ਅਗਲੀ ਮੀਟਿੰਗ ਆ, ਤੇ ਸਾਨੂੰ ਆਸ ਆ ਵੀ ਸਾਡੀ ਅਪੀਲ ਨੂੰ ਕੁਝ ਲੋਕ ਜਿਹੜੇ ਹੈਗੇ ਆ ਉਹ ਮੰਨਣਗੇ, ਤੇ ਜੇ ਵਾਪਸ ਆ ਜਾਣ ਤੇ ਬਿਹਤਰ ਹੋਊਗਾ। ਇਸੇ ਤਰ੍ਹਾਂ ਰਲ ਮਿਲ ਕੇ ਆਪਾਂ ਇਕੱਠੇ ਜਿਹੜੀ ਲੜਾਈ ਹੈਗੀ ਆ ਉਹ ਜਾਰੀ ਰੱਖੀਏ। ਜਦੋਂ ਉਹਨਾਂ ਦੇ ਵੱਲੋਂ ਰਾਜਸੀ ਫਰੰਟ ਤਿਆਰ ਕੀਤਾ ਜਾਂਦਾ, ਤੁਹਾਡੇ ਨਾਲ ਵਾਰਤਾਲਾਪ ਹੋਇਆ ਹੋਵੇਗਾ, ਗੱਲਬਾਤ ਹੋਈ ਹੋਏਗੀ, ਤੁਹਾਡੀ ਵੀ ਸਲਾਹ ਲਈ ਗਈ ਹੋਊਗੀ? ਨਹੀਂ, 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਜਦੋਂ ਇਹ ਚਰਚਾ ਹੋਈ ਤਾਂ ਇਹ ਸੀ ਵੀ ਜਿੰਨੇ ਚੋਣਾਂ ਲੜਨੀਆਂ ਲੜ ਸਕਦਾ, ਪਰ ਉਹ ਸੰਯੁਕਤ ਕਿਸਾਨ ਮੋਰਚੇ ਦਾ ਨਾਮ ਨਹੀਂ ਵਰਤੂਗਾ। ਉਹ ਆਪਣਾ ਇੰਡੀਪੈਂਡੈਂਟਲੀ ਚੋਣ ਜਿਹੜਾ ਹੈਗਾ ਉਹ ਲੜੇ, ਠੀਕ ਹੈ। ਉਹਦੇ 'ਚ ਉਹ ਕੁਛ ਲੋਕਾਂ ਨੇ ਜਿਹੜਾ ਲੜਨ ਦਾ ਸੀਗਾ ਫੈਸਲਾ ਕਰ ਲਿਆ, ਪਰ ਉਹਨਾਂ ਨੇ ਫੈਸਲਾ ਹੀ ਕੀਤਾ ਵੀ 117 ਤੇ ਲੜਾਂਗੇ। ਹਜੇ ਕੋਈ ਪ੍ਰੋਗਰਾਮ ਨਹੀਂ ਦਿੱਤਾ, ਉਸ ਤੋਂ ਬਾਅਦ ਤਾਂ ਸਭ ਨੂੰ ਚੁੱਪਚਾਈ ਹੋ ਗਈ ਹੈ ਨਾ। ਇਸ ਕਰਕੇ ਅਸੀਂ ਉਹਨਾਂ ਨੂੰ ਕਹਿੰਦੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਤੁਹਾਨੂੰ ਵਾਪਸ ਆ ਜਾਣਾ ਚਾਹੀਦਾ ਹੈਗਾ। ਜੇ ਮੰਨ ਲਓ ਉਹ ਵਾਪਸ ਨਹੀਂ ਆਉਂਦੇ, ਇਸੇ ਤਰ੍ਹਾਂ ਰਾਜਸੀ ਪਾਰਟੀ ਦੀਆਂ ਜਿਹੜੀਆਂ ਨਵੀਂ ਗਤੀਵਿਧੀਆਂ ਦਿੰਦੇ ਨੇ ਪੰਜਾਬ ਦੇ ਵਿੱਚ, 22 ਵਾਲੀਆਂ ਚੋਣਾਂ ਨੂੰ ਲੈ ਕੇ ਨਿੱਤਰਦੇ ਨੇ, ਕਿ ਜਿਹੜੀ 15 ਜਨਵਰੀ ਨੂੰ ਕਿਸਾਨ ਸੰਯੁਕਤ ਮੋਰਚੇ ਦੀ ਮੀਟਿੰਗ ਹੋ ਰਹੀ ਹੈ, ਉਹਦੇ ਵਿੱਚ ਉਹਨਾਂ ਨੂੰ ਸ਼ਾਮਲ ਕਰੋਗੇ ਜਾਂ ਵੱਖ ਰਹਿਣ ਦੋਗੇ? ਨਹੀਂ, 15 ਦੀ ਮੀਟਿੰਗ 'ਚ ਵਿਚਾਰਿਆ ਜਾਊਗਾ ਕੀ ਕਰਨਾ। ਜਿੱਥੋਂ ਤੱਕ ਉਹਨਾਂ ਬਾਰੇ ਪਹੁੰਚ ਲੈਣ ਦਾ ਸਵਾਲ ਆ, ਜਦੋਂ ਪ੍ਰੋਗਰਾਮ ਆਪਣਾ ਲੈ ਕੇ ਆਉਣਗੇ ਤਾਂ ਜਿਸ ਤਰ੍ਹਾਂ ਦੀ ਅਪਰੋਚ ਸਾਡੀ ਦੂਜੀਆਂ ਸਿਆਸੀ ਪਾਰਟੀਆਂ ਬਾਰੇ ਹੋਊਗੀ,
ਕਿ ਵੀ ਉਹਨਾਂ ਦੇ ਪ੍ਰੋਗਰਾਮ 'ਚ ਕੀ ਆ, ਲਾਰੇ ਕਿੰਨੇ ਆ ਤੇ ਹਕੀਕਤ ਕਿੰਨੀ ਆ। ਉਵੇਂ ਹੀ ਇਹਨਾਂ ਦੇ ਪ੍ਰੋਗਰਾਮ ਦੀ ਜਿਹੜੀ ਚੀਰ ਫਾੜ ਕਰਾਂਗੇ। ਜਿਹੜਾ ਵੀ ਸਿਆਸਤ 'ਚ ਆਊਗਾ ਉਹਦੇ ਬਾਰੇ ਲੋਕਾਂ ਨੂੰ ਜਿਹੜਾ ਹੈਗਾ ਇੱਕ ਸਮਝ ਜੋ ਸਾਡੀ ਹੋਊਗੀ ਉਹ ਲੋਕਾਂ ਨੂੰ ਜਿਹੜਾ ਦੱਸਾਂਗੇ। ਜਿਹੜੇ ਮੁੱਦਿਆਂ ਤੇ ਅਸੀਂ ਲੋਕਾਂ ਨੂੰ ਸੰਘਰਸ਼ ਲਈ ਲਾਮਬੰਦ ਕਰਨਾ ਚਾਹੁੰਦੇ ਆ, ਸਾਨੂੰ ਲੱਗਦਾ ਨਹੀਂ ਕਿ ਉਹ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਣਗੇ। ਜਿਹੜੀਆਂ ਕਿਸਾਨੀ ਦੀਆਂ ਮੰਗਾਂ ਨੇ ਜਾਂ ਸ਼ਹੀਦ ਪਰਿਵਾਰਾਂ ਨੂੰ ਨੌਕਰੀ ਦੇਣ ਦੀਆਂ ਮੰਗਾਂ ਨੇ ਉਸੇ ਤਰ੍ਹਾਂ ਪਈਆਂ ਨੇ ਕਿ ਉਹਨਾਂ ਵਾਸਤੇ ਤੁਹਾਡੇ ਵੱਲੋਂ ਸੰਘਰਸ਼ ਕਿਵੇਂ ਦਾ ਵਿੱਢਿਆ ਜਾ ਰਿਹਾ? ਦੇਖੋ, ਉਹਦੇ ਵਾਸਤੇ ਤਾਂ ਸੰਘਰਸ਼ ਜਿਹੜਾ ਪੰਜਾਬ ਸਰਕਾਰ ਨੇ ਮੰਨਿਆ ਕਿ ਅਸੀਂ ਸ਼ਹੀਦ ਪਰਿਵਾਰ ਨੌਕਰੀਆਂ ਵੀ ਦੇ ਰਹੇ ਤੇ ਮੁਆਵਜ਼ਾ ਵੀ ਦੇ ਰਹੇ, ਉਹ ਕਾਫੀ ਹੱਦ ਤੱਕ ਹੋ ਚੁੱਕਾ। ਜਿਹੜਾ ਰਹਿ ਗਿਆ ਉਹਦੇ ਵਾਸਤੇ ਪਿਛਲੇ ਦਿਨ ਵੀ ਸੀਐਮ ਚੰਨੀ ਸਾਹਿਬ ਨਾਲ ਮੀਟਿੰਗ ਹੋਈ ਆ ਤੇ ਉਹ ਤਾਂ ਸਾਡਾ ਮਸਲਾ ਹੈਗਾ ਹੀ ਹੈਗਾ, ਜਿਹੜਾ ਰਹੂਗਾ ਤੇ ਲੜਾਈ ਜਿਹੜੀ ਉਹ ਜਾਰੀ ਰੱਖਾਂਗੇ ਜੀ। ਕਿਸਾਨੀ ਸੰਯੁਕਤ ਮੋਰਚੇ ਦੇ ਵਿੱਚ ਇੱਕ ਧਿਰ ਇਸ ਤਰ੍ਹਾਂ ਦੀ ਸੀ ਜਿਹੜੀ ਨੌਦੀਪ ਕੌਰ ਇੱਕ ਲੜਕੀ ਸੀ, ਉਹਦੇ ਉੱਪਰ ਦੋਸ਼ ਲੱਗਦੇ ਤੁਹਾਡੇ ਉੱਪਰ ਕਿ ਤੁਹਾਡੀ ਜਥੇਬੰਦੀ ਨੇ ਉਹਨਾਂ ਦਾ ਉੱਥੋਂ ਟੈਂਟ ਚੁਕਵਾਇਆ ਸੀ। ਹਾਲਾਂਕਿ ਉਹ ਮਜ਼ਦੂਰ ਜਥੇਬੰਦੀ ਸੀ, ਉਹ ਕਿਸਾਨਾਂ ਦੀ ਸਪੋਰਟ ਕਰਨ ਵਾਸਤੇ ਗਈ ਸੀ। ਉਹਦਾ ਸਪਸ਼ਟੀਕਰਨ ਕੀ ਦੇਣਾ ਚਾਹੁੰਦੇ ਹੋ? ਜੇ ਕੋਈ ਝੂਠ ਬੋਲੀ ਜਾਵੇ ਉਹਦਾ ਆਪਾਂ ਕੀ ਕਰ ਸਕਦੇ ਹੈਗੇ। ਮਨਦੀਪ ਪੁਨੀਆ ਕਿਤਾਬ ਲਿਖ ਰਹੇ ਨੇ, ਉਹਦੇ ਵਿੱਚ ਰੈਫਰੈਂਸ ਦੇ ਰਹੇ ਨੇ। ਲਿਖਦੇ ਜਿੰਨੇ ਜੋ ਲਿਖਣਾ ਲਿਖੀ ਜਾਵੇ, ਇੱਥੇ ਲਿਖਣ ਨਾਲ ਕੀ ਫਰਕ ਪੈਂਦਾ ਹੈਗਾ। ਇੱਥੇ ਲੋਕ ਮਤਲਬ ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਵੀ ਲਿਖੀ ਜਾਣਗੇ, ਕੋਈ ਇਦਾਂ ਦੀ ਕਿਤਾਬ ਲਿਖ ਦੋ ਇਹਨਾਂ ਕੀ ਫਰਕ ਪੈਣ ਲੱਗਾ। ਕਿਸਾਨੀ ਸੰਯੁਕਤ ਮੋਰਚੇ ਦੇ ਵਿੱਚ ਨੌਜਵਾਨਾਂ ਦੇ ਨਾਲ ਦਿੱਲੀ ਨੂੰ ਗਿਆ ਨੌਜਵਾਨ, ਜਿਹਦੇ ਉੱਪਰ ਜਲ ਤੋਪਾਂ ਦੀ ਜਿਹੜੀ ਪਾਣੀ ਦੀਆਂ ਵਿਛਾੜਾਂ ਕੀਤੀਆਂ ਜਾਂਦੀਆਂ। ਨੌਜਵਾਨ ਗੁਰਸਿੱਖ ਨੌਜਵਾਨ ਹੈ। ਥੋੜ੍ਹੇ ਦਿਨ ਪਹਿਲਾਂ ਖਾਲਿਸਤਾਨ ਦਾ ਨਾਮ ਦੇ ਕੇ ਜਗਮੀਤ ਸਿੰਘ ਦੇ ਨਾਮ ਦੇ ਨੌਜਵਾਨ ਦੇ ਨਾਮ ਦੇ ਉੱਪਰ ਜਿਹੜਾ ਸੀ ਦੇਸ਼ ਧਰੋਹ ਦਾ ਪਰਚਾ ਪਾ ਦਿੱਤਾ ਜਾਂਦਾ ਹੈ ਕਿ ਉਹਨਾਂ ਨੌਜਵਾਨਾਂ ਦੀ ਸਪੋਰਟ ਕਰੋਗੇ, ਉਹਨਾਂ ਦੀ ਪੈਰਵਾਈ ਕਰੋਗੇ। ਜੇ ਕਿਸੇ ਬੰਦੇ ਤੇ ਸਿਰਫ ਵੀ ਕੋਈ ਖਾਲਿਸਤਾਨ ਦੀ ਗੱਲ ਕਰਦਾ ਇਸ ਤਰ੍ਹਾਂ ਕਿ ਦੇਸ਼ ਧਰੋਹ ਦਾ ਪਰਚਾ ਪਾਇਆ ਗਿਆ ਤਾਂ ਅਸੀਂ ਉਹਦੀ ਹਮਾਇਤ ਕਰਾਂਗੇ। ਹਰ ਇੱਕ ਬੰਦੇ ਨੂੰ ਆਪਣਾ ਸਿਆਸੀ ਵਿਚਾਰ ਰੱਖਣ ਦਾ ਅਧਿਕਾਰ ਆ। ਕਿਸੇ ਦੀ ਖਾਲਿਸਤਾਨ ਨਾਲ ਸਹਿਮਤੀ ਉਹ ਅਲੱਗ ਮਾਮਲਾ ਹੈਗਾ, ਪਰ ਕਿਸੇ ਨੂੰ ਆਪਣਾ ਸਿਆਸੀ ਵਿਚਾਰ ਰੱਖਣ ਤੋਂ ਕੋਈ ਕਿਵੇਂ ਰੋਕ ਸਕਦਾ ਹੈਗਾ। ਪਹਿਲਾਂ 3 ਨੌਜਵਾਨਾਂ ਨੂੰ ਜਿਹੜਾ ਸੀ ਵੀ ਇਹਨਾਂ ਕੋਲੇ ਖਾਲਿਸਤਾਨ ਦਾ ਲਿਟਰੇਚਰ ਆ, ਇਸ ਗੱਲ ਕਰਕੇ ਸਜ਼ਾ ਦੇ ਦਿੱਤੀ ਗਈ। ਬਹੁਤ ਸਾਰੇ ਲੋਕ ਮੰਨ ਲਓ ਜਿਹੜੇ ਕੋਈ ਸਜ਼ਾ ਭੁਗਤੀ ਬੈਠੇ ਹੈਗੇ, ਪੂਰੀ ਕਰੀ ਬੈਠੇ ਆ, ਜੇ ਉਹਨਾਂ ਨੂੰ ਬੰਦ ਕੀਤਾ ਹੋਇਆ, ਸਾਰੇ ਮਾਮਲਿਆਂ ਦੇ ਖਿਲਾਫ ਹਾਂ ਸੀ ਔਰ ਉਹਨਾਂ ਦੇ ਪੱਖ ਦੇ ਵਿੱਚ ਆ। ਹਰ ਇੱਕ ਬੰਦੇ ਨੂੰ ਬਲਵੰਤ ਸਿੰਘ ਰਾਜੋਆਣਾ ਵਰਸਸ ਸਟੇਟ ਆਫ ਪੰਜਾਬ ਦਾ ਕੇਸ ਆਏ, ਜਿੰਦੇ 'ਚ ਬਲਵੰਤ ਸਿੰਘ ਰਾਜੋਆਣਾ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਏ ਔਰ ਕੋਰਟ ਦਾ ਵਰਡਿਕਟ ਆ ਕਿ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਣੇ ਕਿਸੇ ਤਰੀਕੇ ਨਾਲ ਦੇਸ਼ ਧਰੋਹ ਨਹੀਂ ਹੈਗਾ। ਬੋਲਣ ਦੇ ਅਧਿਕਾਰ ਨੂੰ ਕੁਚਲਣ ਵਾਸਤੇ ਤੁਸੀਂ ਦੇਸ਼ ਧਰੋਹ ਦਾ ਮੁਕੱਦਮਾ ਠੇਕਦੇ ਹੋ। ਇਹ ਤਾਂ ਜਿਹੜੀ ਇਸ ਬੀਜੇਪੀ ਦੀ ਸਰਕਾਰ ਦੀ ਨੀਤੀ ਆ ਔਰ ਅਸੀਂ ਇਹਦਾ ਡਟਵਾਂ ਜਿਹੜਾ ਹੈਗਾ ਵਿਰੋਧ ਕਰਾਂਗੇ। ਮੈਂ ਸੋਸ਼ਲ ਮੀਡੀਆ ਤੇ ਅੱਜ ਦੇਖਿਆ ਜਾਂ ਤੁਹਾਡੇ ਰਾਹੀਂ ਮਾਮਲਾ ਪਤਾ ਲੱਗਾ, ਅਸੀਂ ਪੂਰੇ ਮਾਮਲੇ ਦੀ ਪੜਤਾਲ ਕਰਾਂਗੇ ਤੇ ਜਿੰਨੀ ਵੀ ਵਾਜਬ ਮਦਦ ਹੋ ਸਕੀ ਉਹਨਾਂ ਦੀ ਕਰਾਂਗੇ। ਅਸੀਂ 5 ਜਨਵਰੀ ਨੂੰ PM ਮੋਦੀ ਸਾਹਿਬ ਪੰਜਾਬ ਆ ਰਹੇ ਨੇ। ਲੱਗਦਾ ਹੈ ਕਿ ਉਹ ਬਹੁਤ ਵੱਡੇ ਮਸਲੇ ਲੈ ਕੇ ਆ ਰਹੇ ਨੇ ਕਿ ਜਿਹੜੇ ਕਹਿ ਸਕਦੇ ਇੱਕ ਤਰ੍ਹਾਂ ਪੰਜਾਬ ਦੇ ਨਾਲ ਤੋਹਫਾ ਦਿੱਤਾ ਜਾ ਸਕਦਾ ਪੰਜਾਬ ਨੂੰ। ਉਸ ਵਾਸਤੇ ਜਿਹੜੀ ਭਾਜਪਾ ਸਰਕਾਰ ਲਗਾਤਾਰ ਆਪਣੀਆਂ ਗਤੀਵਿਧੀਆਂ ਕਰਨ ਵਾਸਤੇ ਪੰਜਾਬ ਦੇ ਵਿੱਚ ਪੈਰ ਪਸਾਰ ਰਹੀ ਹੈ, ਉਹਨਾਂ ਵਾਸਤੇ ਕੋਈ ਏਜੰਡਾ ਲਿਖਿਆ? ਕਿਹੜੀਆਂ ਮੰਗਾਂ ਨੂੰ ਲੈ ਕੇ ਵਿਰੋਧ ਕਰੋਗੇ ਜਾਂ ਨਹੀਂ ਕਰੋਗੇ? ਦੇਖੋ, ਭਾਜਪਾ ਸੀਟਾਂ ਕਿੰਨੀਆਂ ਜਿੱਤੀਆਂ ਇਹਦੇ ਨਾਲੋਂ ਵੱਧ ਇੰਪੋਰਟੈਂਟ ਗੱਲ ਇਹ ਹੈਗੀ ਕਿ RSS ਪੰਜਾਬ 'ਚ ਘੁਸਦੀ ਕਿੰਨਾ ਹੈਗੀ ਆ। RSS ਦੀ ਜਿਹੜੀ ਜ਼ਹਿਰੀਲੀ ਸਿਆਸਤ ਹੈਗੀ ਆ, ਅਸੀਂ ਉਹਨੂੰ ਬੇਪਰਤ ਕਰਨਾ। ਪੰਜਾਬ ਦੇ ਵਿੱਚ ਤੇ ਸਮੁੱਚੇ ਦੇਸ਼ ਦੇ ਵਿੱਚ ਜਦ ਤੱਕ ਖੇਤੀ ਅੰਦੋਲਨਾਂ ਦੇ ਖਿਲਾਫ ਮੋਰਚਾ ਸੀਗਾ, ਇਹ ਸੀਗਾ ਵੀ ਕਿਸੇ ਵੀ ਸਿਆਸੀ ਪਾਰਟੀ ਨੂੰ ਸਰਗਰਮੀ ਜਿਹੜੀ ਉਹ ਨਹੀਂ ਕਰ ਦਿੱਤੀ ਜਾਊਗੀ। ਪੰਜਾਬ 'ਚ ਅਸੀਂ ਈਵਨ ਕਿ ਭਾਵੇਂ ਉਹ ਅਕਾਲੀ ਦਲ ਸੀ, ਮੋਗੇ 'ਚ ਹੋਇਆ, ਉਦੋਂ ਸਾਡੇ ਤੇ 307 ਦੇ ਪਰਚੇ ਵੀ ਹੋਏ, ਬਾਘਾ ਪੁਰਾਣਾ ਸੀ, ਲੌਂਗੋਵਾਲ ਸੀ, ਹਰ ਥਾਂ ਤੇ ਸਿਆਸੀ ਪਾਰਟੀ ਸਰਗਰਮੀ ਰੋਕੀ ਵੀ ਜਦ ਤੱਕ ਦਿੱਲੀ ਮੋਰਚਾ ਚੱਲਦਾ ਤਦ ਤੱਕ ਇਹ ਕੰਮ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਗਾ। ਉਹ ਫੇਜ਼ ਜਿਹੜਾ ਓਵਰ ਹੋ ਗਿਆ। ਹਰ ਨੂੰ ਆਪਣਾ ਸਿਆਸੀ ਵਿਚਾਰ ਰੱਖਣ ਦਾ ਜਿਹੜਾ ਹੈਗਾ ਉਹ ਅਧਿਕਾਰ ਹੈਗਾ, ਪਰ ਅਸੀਂ ਜੋ BJP ਦੀ ਲੋਕ ਵਿਰੋਧੀ ਨੀਤੀ ਆ, ਕਾਰਪੋਰੇਟ ਪੱਖੀ ਨੀਤੀ ਆ ਔਰ RSS ਦੀ ਜਿਹੜੀ ਹਿੰਦੁਸਤਾਨ ਦੀ ਨੀਤੀ ਆ, ਉਹਦੇ ਬਾਰੇ ਅਸੀਂ ਲੋਕਾਂ ਨੂੰ ਜਿਹੜਾ ਚੇਤਨ ਹੈਗਾ ਉਹ ਕਰਦੇ ਰਹਾਂਗੇ। RSS ਦੇ ਸਵਾਲ ਤੋਂ ਇੱਕ ਸਵਾਲ ਹੋਰ ਚੇਤੇ ਆਉਂਦਾ ਹੈ ਕਿ ਕਿਤੇ ਨਾ ਕਿਤੇ ਵੀ ਦੋਸ਼ ਲੱਗਦੇ ਨੇ ਕਿ ਕਿਸਾਨ ਸੰਯੁਕਤ ਮੋਰਚੇ ਦੇ ਵਿੱਚ ਕੁਝ ਜਥੇਬੰਦੀਆਂ ਇਸ ਤਰ੍ਹਾਂ ਦੀਆਂ ਸੀ ਜਿਹੜੀਆਂ ਧੁਰ ਅੰਦਰ ਤੋਂ RSS ਦੇ ਨਾਲ ਜੁੜੀਆਂ ਹੋਈਆਂ ਸੀ। ਜੋਗਿੰਦਰ ਜਾਦਵ ਦੇ ਉੱਪਰ ਇਲਜ਼ਾਮ ਲੱਗਦੇ ਆ, ਤਾਂ ਉਹ ਜਿਹੜੇ ਹੋਰ ਤਮਾਮ ਲੋਕ ਨੇ, ਕੱਕਾ ਸਿੰਘ ਦੇ ਉੱਪਰ ਵੀ ਇਲਜ਼ਾਮ ਲੱਗਦੇ ਆ, ਤਾਂ ਉਹਨਾਂ ਬਾਰੇ ਕੀ ਕਹੋਗੇ ਤੁਸੀਂ? ਦੇਖੋ, ਬਹੁਤ ਸਾਰੇ ਅਲੱਗ-ਅਲੱਗ ਸ਼ੇਡਸ ਦੇ ਲੋਕ ਸੀਗੇ ਮੋਰਚੇ ਦੇ ਵਿੱਚ, ਪਰ ਮੋਰਚੇ ਦੇ ਵਿੱਚ ਮੰਨ ਲਓ ਜਿਵੇਂ ਤੁਸੀਂ ਜੋਗਿੰਦਰ ਯਾਦਵ ਦੀ ਗੱਲ ਕੀਤੀ ਹੈ, ਉਹ ਜਿਹੜੀਆਂ ਸਾਜ਼ਿਸ਼ਾਂ ਕਰਦਾ ਉਹ ਚੱਲਣ ਨਹੀਂ ਦਿੱਤੀਆਂ ਉਹਨੇ। ਈਵਨ ਕਿ ਲਖੀਮਪੁਰ ਖੀਰੀ ਦੇ ਜਿਹੜੇ ਸਾਡੇ ਸ਼ਹੀਦ ਹੋਏ ਆ, ਕਾਤਲਾਂ ਦੇ ਘਰ ਗਿਆ ਹੈਗਾ, ਅਸੀਂ ਤਾਂ ਉਦੋਂ ਵੀ ਕਿਹਾ ਸੀ ਇਹਨੂੰ ਸਸਪੈਂਡ ਨਾ ਕਰੋ, ਉਹਨੂੰ ਮੋਰਚੇ 'ਚ ਜਿਹੜਾ ਹੈਗਾ ਕੱਢਿਆ ਜਾਣਾ ਚਾਹੀਦਾ ਹੈ। ਜੋਗਿੰਦਰ ਯਾਦਵ ਨੇ ਤਾਂ ਬਹੁਤ ਕਰਤੂਤਾਂ ਇਸ ਮੋਰਚੇ ਦੇ ਦੌਰਾਨ ਜਿਹੜੀਆਂ ਨੇ ਉਹ ਕੀਤੀਆਂ ਨੇ। ਜਿੱਥੋਂ ਤੱਕ ਹੋਰ ਕੋਈ RSS ਨਾਲ ਜੁੜਿਆ ਹੈਗਾ ਕਿ ਨਹੀਂ ਹੋਗਾ, ਇਹਦੇ 'ਤੇ ਮੈਂ ਜ਼ਿਆਦਾ ਟਿੱਪਣੀ ਨਹੀਂ ਕਰਨਾ ਚਾਹੁੰਦਾ ਗਾ ਵੀ ਕੱਕੇ ਹੋਰੀ ਹੁਣ ਹੈਗੇ ਕਿ ਨਹੀਂ ਹੈਗੇ, ਪਰ ਉਹ ਪਹਿਲਾਂ ਕਿਸੇ ਸਮੇਂ RSS ਦੇ ਨਾਲ ਜਿਹੜੇ ਹੈਗੇ ਆ ਉਹ ਰਹੇ ਹੈਗੇ ਆ। ਇਸ ਕਰਕੇ ਖੇਤੀ ਕਾਨੂੰਨ ਦੇ ਖਿਲਾਫ ਲੜਾਈ ਸੀ, ਇਹ 'ਚ RSS ਆਪਣਾ ਕੋਈ ਏਜੰਡਾ ਫਿੱਟ ਕਰਦੇ, ਹੋਰ ਕੁਝ ਕਰਦੇ, ਉਹ ਤਾਂ ਮੋਰਚੇ ਦੇ ਦੌਰਾਨ ਜਿਹੜਾ ਨਹੀਂ ਹੋਣ ਦਿੱਤਾ ਗਿਆ। ਅਮਿਤ ਸ਼ਾਹ ਨੇ ਇੱਕ ਚਿੱਠੀ ਭੇਜੀ ਸੀ ਰਾਜੇਵਾਲ ਸਾਹਿਬ ਨੇ, ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਜਾਂਦੀ ਆ, ਤਾਂ ਫਿਰ ਰਾਜੇਵਾਲ ਸਾਹਿਬ ਦੇ ਰੋਲ ਨੂੰ ਕਿਵੇਂ ਸਪਸ਼ਟ ਕੀਤਾ ਜਾ ਸਕਦਾ ਕਿ ਸੱਚਮੁੱਚ
ਰਾਜੇਵਾਲ ਸਾਹਿਬ ਦੇ ਵੱਲੋਂ ਚਿੱਠੀ ਲਿਖੀ ਹੋਈ ਸੀ। ਨਹੀਂ, ਉਹਦੇ ਬਾਰੇ ਇੱਕ 9 ਮੈਂਬਰੀ ਨੇ ਇੱਕ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ, ਉਹਦੀ ਤਾਂ ਮੈਨੂੰ ਜਾਣਕਾਰੀ ਹੈਗੀ ਆ। ਅਮਿਤ ਸ਼ਾਹ ਨੂੰ ਕੋਈ ਰਾਜੇਵਾਲ ਨੂੰ ਚਿੱਠੀ ਲਿਖੀ ਕਿ ਉਹਨਾਂ ਦੇ ਸਾਈਨ ਆ, ਕਦੋਂ ਚਿੱਠੀ ਲਿਖੀ ਆ, ਇਹ ਸਾਰੀਆਂ ਗੱਲਾਂ ਵੇਖ ਕੇ ਕਿਹਾ ਜਾ ਸਕਦਾ। ਪਰ ਮੈਨੂੰ ਇਹ ਲੱਗਦਾ ਜ਼ਿਆਦਾਤਰ ਚੀਜ਼ਾਂ ਜਿਹੜੀਆਂ ਨੇ ਇਹ ਕੂੜ ਪ੍ਰਚਾਰ ਕਰਨ ਵਾਸਤੇ ਜਿਹੜੀਆਂ ਹੋ ਰਹੀਆਂ ਨੇ, ਇਹਨਾਂ 'ਚ ਹਕੀਕਤ ਜਿਹੜੀ ਉਹ ਘੱਟ ਲੱਗਦੀ ਆ। ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਨਾਲ ਗੱਲਬਾਤ ਕੀਤੀ ਆ, ਉਹਨਾਂ ਨੇ ਦੱਸਿਆ ਕਿ ਜਿਹੜੇ ਤਮਾਮ ਮੁੱਦੇ ਨੇ ਉਹਨਾਂ ਨੂੰ ਲੈ ਕੇ ਸੰਘਰਸ਼ ਵੀ ਵਿੱਢਿਆ ਜਾਊਗਾ। ਜਗਮੀਤ ਸਿੰਘ ਦਾ ਨੌਜਵਾਨ ਜਿਹੜਾ ਇੱਕ ਕਿਸਾਤ ਸਿੱਖ ਅੰਮ੍ਰਿਤਧਾਰੀ ਨੌਜਵਾਨ ਹੈ, ਉਹਦੇ ਵੱਲੋਂ ਲੰਮੇ ਸਮੇਂ ਤੋਂ ਜਿਹੜਾ ਸੀ ਕਿਸਾਨੀ ਅੰਦੋਲਨ ਦੇ ਵਿੱਚ ਵੀ ਆਪਣਾ ਬਣਦਾ ਯੋਗਦਾਨ ਪਾਇਆ ਗਿਆ, ਪਰ ਉਹਦਾ ਵੀ ਡਟ ਕੇ ਜਿਹੜਾ ਹੈ ਕਿਰਤੀ ਕਿਸਾਨ ਯੂਨੀਅਨ ਦੇ ਵੱਲੋਂ ਉਹਨਾਂ ਦਾ ਡਟ ਕੇ ਸਾਥ ਦਿੱਤਾ ਜਾਵੇਗਾ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।